ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਜਬ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣੇ ਨੇ ਆਪਣੀਆਂ ਸਾਰੀਆਂ ਫੌਜਾਂ ਦੇ ਪ੍ਰਧਾਨਾਂ ਨੂੰ ਸੱਦ ਕੇ ਉਹਨਾਂ ਨੂੰ ਇਹ ਇਖਤਿਆਰ ਦੇ ਦਿੱਤਾ ਹੈ ਕਿ ਉਹ ਪਾਕਿਸਤਾਨ ਦੇ ਵਿੱਚ ਹਮਲਾ ਕਰਨ ਵਾਸਤੇ ਵੇਲੇ ਦੇ ਚੁਣਾਵ ਦੇ ਵਿੱਚ ਵੀ ਆਜ਼ਾਦ ਨੇ ਔਰ ਕਿਹੜੇ ਟਾਰਗੇਟ ਤੇ ਹਮਲਾ ਕਰਨਾ ਹੈ ਉਹਦੇ ਵਿੱਚ ਵੀ ਆਜ਼ਾਦ ਨੇ। ਭਾਰਤੀ ਪ੍ਰਾਈਮ ਮਿਨਿਸਟਰ ਦੇ ਬਾਰੇ ਇਹ ਰਿਪੋਰਟਾਂ ਨੇ ਜਿਹੜੀਆਂ ਇਹ ਭਾਰਤੀ ਮੀਡੀਆ ਤੋਂ ਸਾਡੇ ਤੱਕ ਪਹੁੰਚੀਆਂ ਨੇ, ਜਿਨ੍ਹਾਂ 'ਚ ਇਹ ਆਖਿਆ ਗਿਆ ਹੈ ਕਿ ਭਾਰਤੀ ਪ੍ਰਾਈਮ ਮਿਨਿਸਟਰ ਨੇ ਆਪਣੀਆਂ ਫੌਜਾਂ ਨੂੰ ਪਾਕਿਸਤਾਨ ਤੇ ਹਮਲਾ ਕਰਨ ਵਾਸਤੇ ਗੋ ਹੈਡ यानी ग्रीन सिग्नल दे दिता है कि पाकिस्तान ते चढ़ाई कर सकदियां ने। इधरों पाकिस्तानी प्राइम मिनिस्टर शहबाज शरीफ होना ने भी यूएनओ दे यानी यूनाइटेड नेशन ऑर्गेनाइजेशन दे ਜਿਹੜੇ जनरल ਸਕੱਤਰ ਨੇ ਉਹਨਾਂ ਦੇ ਨਾਲ ਟੈਲੀਫੋਨਿਕ ਰਾਬਤਾ ਕੀਤਾ ਹੈ ਔਰ ਉਹਨਾਂ ਨੂੰ ਆਖਿਆ ਹੈ ਕਿ ਪਹਿਲਗਾਮ ਹਮਲੇ ਦੇ ਵਿੱਚ 5 ਮਿੰਟਾਂ ਤੋਂ ਬਾਅਦ ਪਾਕਿਸਤਾਨ ਤੇ ਇਲਜ਼ਾਮ ਲਾਇਆ ਗਿਆ, ਪਰ ਯਾਦ ਰੱਖਿਆ ਜਾਏ ਕਿ ਪਾਕਿਸਤਾਨ ਪੁੱਛਣ ਦੇ ਵਿੱਚ ਆਜ਼ਾਦ ਜ਼ਰੀਏ ਨੇ ਜਿਹੜੇ ਉਹਨਾਂ ਨਾਲ ਤੇ ਤਾਬਨ ਕਰੇਗਾ, ਪਰ ਭਾਰਤ ਵੱਲੋਂ ਪਾਕਿਸਤਾਨ ਤੇ ਜੇ ਕਿਸੇ ਕਿਸਮ ਦੀ ਕੋਈ ਚੜ੍ਹਾਈ ਕੀਤੀ ਗਈ ਤੇ ਪਾਕਿਸਤਾਨ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਖਾਤਰ ਇਹਦਾ ਭਰਵਾਂ ਔਰ ਠੋਕਵਾਂ ਜਵਾਬ ਦੇਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਦੇ ਨਾਲ ਇਸ ਗੱਲਬਾਤ ਤੋਂ ਅੱਡ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਨੇ ਕੱਲ ਪ੍ਰੈਸ ਕਾਨਫਰੰਸ ਰਾਹੀਂ ਪਾਕਿਸਤਾਨ ਦੇ ਵਿੱਚ ਅਤਗਰਦੀ ਲਈ ਭਾਰਤੀ ਹੱਥ ਹੈ ਜਿਹੜਾ ਉਹਦੇ ਸਬੂਤ ਸਾਰੀ ਦੁਨੀਆ ਦੇ ਸਾਹਮਣੇ ਰੱਖ ਦਿੱਤੇ ਨੇ, ਜਿਹਦੇ 'ਚ ਆਖਿਆ ਗਿਆ ਕਿ ਪਾਕਿਸਤਾਨ ਅੰਦਰ ਪਈ ਫਿਰਦੀ ਅਤਗਰਦੀ ਦੀ ਲਹਿਰ 'ਚ ਭਾਰਤੀ ਏਜੰਸੀ ਰਾ ਔਰ ਭਾਰਤ ਦੀ ਆਰਮੀ ਦੇ ਹਾਜ਼ਰ ਸਰਵਿਸ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦਾ ਹੱਥ ਹੈ। ਇੱਕ ਵਾਰ ਫਿਰ ਦੱਸ ਜਾਈਏ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਪਣੀਆਂ ਫੌਜਾਂ ਨੂੰ ਪਾਕਿਸਤਾਨ ਤੇ ਹਮਲਾ ਕਰਨ ਵਾਸਤੇ ਗੋ ਹੈਡ ਦੇ ਦਿੱਤਾ ਹੈ, ਗ੍ਰੀਨ ਸਿਗਨਲ ਦੇ ਦਿੱਤਾ ਹੈ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਨਰਲ ਸਕੱਤਰ UNO ਦੇ ਨਾਲ ਮੁਲਾਕਾਤ 'ਚ ਕਿਹਾ ਕਿ ਅਸੀਂ ਆਪਣਾ ਪੂਰਾ ਦਿਫਾ ਕਰਾਂਗੇ।